ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। बहुत शुक्रिया ਜੀ ਡਾਕਟਰ ਸਾਹਿਬ, ਅੱਜ 6 ਅਪ੍ਰੈਲ 2021 ਚੇਤ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜੀਨ ਕੇਬਲ, ਬੈਲਫਾ ਪੈਟਰੋਲੀਅਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਰਿਆਂ ਨਾਲ ਬੜੇ ਹੀ ਦੁਖੀ ਹਿਰਦੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਸਾਡੇ ਬਹੁਤ ਹੀ ਪਿਆਰੇ ਪੰਥਕ ਵੀਰ ਅਤੇ ਟੀਵੀ 84 ਨੂੰ ਸੱਚੇ ਦਿਲ ਤੋਂ ਪਿਆਰ ਕਰਨ ਵਾਲੇ ਸਰਦਾਰ ਪਰਵਿੰਦਰ ਸਿੰਘ ਚੱਠਾ ਜੀ ਦੇ ਪਿਤਾ ਜੀ ਜਿਹੜੇ ਨੇ ਸਰਦਾਰ ਜਰਨੈਲ ਸਿੰਘ ਚੱਠਾ ਜੀ ਸਾਨੂੰ ਸਦੀਵੀ ਜਿਹੜਾ ਵਿਛੋੜਾ ਉਹ ਦੇ ਗਏ ਨੇ। ਅਸੀਂ ਗੁਰੂ ਚਰਨਾਂ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਹੈ ਉਹ ਬਲ ਬਖਸ਼ਣ। ਸੋ ਜਿਹੜਾ ਟੀਵੀ 84 ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੇ ਅਹਿਮ ਇਸ਼ੂ ਬਾਰੇ ਕਿ ਮੋਦੀ ਸਰਕਾਰ ਵੱਲੋਂ 60,000 ਕਰੋੜ ਦੇ ਕੀਤੇ ਗਏ ਰਾਫੇਲ ਜਹਾਜ਼ਾਂ ਦੇ ਸੌਦੇ ਦੌਰਾਨ ਰਿਸ਼ਵਤ ਦੀਆਂ ਜਿਹੜੀਆਂ ਪਰਤਾਂ ਨੇ ਉਹ ਸ਼ੈਤਾਨ ਦੀ ਆਂਤ ਵਾਂਗ ਜਿਹੜੀਆਂ ਨੇ ਉਹ ਵੱਧਦੀਆਂ ਹੀ ਜਾ ਰਹੀਆਂ ਨੇ। ਸੋ ਫਰਾਂਸ ਦੀ ਇੱਕ NGO ਇਸ ਬਾਰੇ ਫ੍ਰੈਂਚ ਮੀਡੀਆ ਵਿੱਚ ਲਗਾਤਾਰਤਾ ਨਾਲ ਇੰਕਸ਼ਾਫ ਕਰ ਰਹੀ ਹੈ ਕਿ ਵੇਖਣਾ ਇਹ ਹੋਵੇਗਾ ਕਿ ਕੀ ਇਸ ਸਕੈਂਡਲ ਦੇ ਅਸਲ ਦੋਸ਼ੀ ਮੋਦੀ ਨੂੰ ਲਪੇਟ ਵਿੱਚ ਲੈ ਸਕੇਗੀ ਔਰ ਨਹੀਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਬੜੇ ਭਾਰੇ ਮਨ ਨਾਲ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ ਜੀ, ਕਿਉਂਕਿ ਠੀਕ ਪਹਿਲਾਂ ਪ੍ਰੋਗਰਾਮ ਤੋਂ ਸਰ ਪਰਵਿੰਦਰ ਸਿੰਘ ਚੱਠਾ ਉਹਨਾਂ ਦੀ ਕਾਲ ਆਈ ਕਿ ਬਾਪੂ ਜੀ ਵਿਛੋੜਾ ਦੇ ਗਏ। ਸੋ ਸੈਡ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ, ਕਿ ਜ਼ਿੰਦਗੀ ਦੀ ਹਕੀਕਤ ਹੈ, ਜੋ ਆਇਆ ਉਹਨੇ ਜਾਣਾ ਹੀ ਹੈ। ਪਰ ਕੁਝ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਮਿਲਦੇ ਹਾਂ, ਕਿਸੇ ਨਾਲ ਮਿਲਣਾ ਵੀ ਰੱਬ ਦੇ ਭਾਣੇ 'ਚ ਹੁੰਦਾ ਹੈ, ਜਿਸ ਨੂੰ ਅਸੀਂ ਜਿਹੜਾ ਉਹ ਰੱਬ ਦੀ ਰਜ਼ਾ 'ਚ ਹੀ ਕਹਿੰਦੇ ਹਾਂ। ਤੇ ਫਿਰ ਇਹ ਨਹੀਂ ਕਿ ਉਹਨਾਂ ਦੇ ਨਾਲ ਸੰਪਰਕ ਹੀ ਤੁਹਾਡਾ ਇੱਕ ਚੰਗਾ ਪ੍ਰਭਾਵ ਬਣਦਾ ਹੈ। ਪਰਿਵਾਰਾਂ ਦੀ ਸਾਂਝ ਔਰ ਅੱਗੋਂ ਜਿਵੇਂ ਅਸੀਂ ਪੰਥਕ ਪਲੇਟਫਾਰਮ ਤੋਂ ਜੇ ਗੱਲ ਕਰੀਏ ਤੇ ਪੰਥਕ ਬਰਾਦਰੀ, ਪੰਥਕ ਭਾਈਚਾਰੇ ਦੀ ਸਾਂਝ ਉਹ ਹੋਰ ਵੀ ਜਿਹੜੀ ਹੈ ਉਹ ਮਜ਼ਬੂਤ ਬਣਾਉਂਦੀ ਹੈ, ਮਜ਼ਬੂਤ ਲੱਗਦੀ ਹੈ ਔਰ ਅਨਫਰਗੇਟੇਬਲ ਹੁੰਦੀ ਹੈ। ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੇ ਛੋਟੇ ਭਰਾਤਾ ਜਿਨ੍ਹਾਂ ਦਾ ਨਾਮ ਅਮਰਜੀਤ ਸਿੰਘ ਹੈ, ਪਿਆਰ ਨਾਲ ਗੋਗੀ ਕਹਿੰਦੇ ਨੇ, ਉਹਨਾਂ ਦੇ ਉਸ ਤੋਂ ਛੋਟੇ ਭਰਾਤਾ ਪੱਪੂ ਔਰ ਪਿਆਰੀ ਭੈਣ, ਇਸ ਛੋਟੇ ਜਿਹੇ ਪਰਿਵਾਰ ਦਾ ਜਿਹੜਾ ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਸ਼ਾਇਦ ਜਿਸ ਕਿਸਮ ਦਾ ਅੱਜ ਹੈ, ਇਹ ਸਕੇ ਭਰਾਵਾਂ ਜਾਂ ਸਕੇ ਪਰਿਵਾਰਾਂ ਦੇ ਵਿੱਚ ਵੀ ਉਸ ਕਿਸਮ ਦੀ ਸਾਂਝ ਨਾ ਹੋਏ। ਉਸ ਦਾ ਧੁਰਾ, ਉਸ ਦਾ ਬੇਸ ਤਾਂ ਪੰਥਕ ਰਿਸ਼ਤਾ ਹੈ। ਲੇਕਿਨ ਇਹਨਾਂ ਸਾਰੇ ਆਲਮੋਸਟ 1990 ਦੇ ਪੀਰੀਅਡ ਤੋਂ ਹੀ ਲੈ ਕੇ ਇਹਨਾਂ 3 ਦਹਾਈਆਂ ਤੋਂ ਜ਼ਿਆਦਾ ਦੇ ਸਮੇਂ 'ਚ ਜਿਵੇਂ ਇਸ ਪਰਿਵਾਰ ਨੇ ਸਾਡਾ ਸਾਥ ਦਿੱਤਾ ਹੈ, ਪੰਥਕ ਪਿੜ ਦੇ ਵਿੱਚ ਵੀ, ਨਿੱਜੀ ਤੌਰ 'ਤੇ ਵੀ, ਉਸ ਦੇ ਲਈ ਮੈਂ ਹਮੇਸ਼ਾ ਕਰਜ਼ਦਾਰ ਹੈ, ਰਿਣੀ ਹੈ। ਪਰ ਇਹ ਵੀ ਤਾਂ ਹੀ ਸੰਭਵ ਹੋ ਸਕਿਆ ਕਿ ਇਹਨਾਂ ਦੇ ਬਜ਼ੁਰਗ ਸਰਦਾਰ ਜਰਨੈਲ ਸਿੰਘ ਚੱਠਾ, ਜਿਹੜੇ ਅੱਜ ਲਗਭਗ 97 ਸਾਲ ਤੋਂ ਦੀ ਉਮਰ ਦੇ ਵਿੱਚ
ਸਾਨੂੰ ਵਿਛੋੜਾ ਦੇ ਗਏ ਨੇ, ਉਹਨਾਂ ਦਾ ਆਪਣਾ ਸਿੱਖੀ ਪਿਆਰ, ਪੰਥ ਪ੍ਰਤੀ ਉਹਨਾਂ ਦੀ ਜਿਹੜੀ ਹੈ ਉਹ ਕੁਰਬਾਨ ਹੋਣ ਦੀ ਭਾਵਨਾ, ਬਚਪਨ ਤੋਂ ਲੈ ਕੇ ਸਿੱਖੀ ਵੈਲਿਊਜ਼ ਦੇ ਨਾਲ ਜੁੜੇ ਹੋਏ, ਔਰ ਉਸ ਧਰਤੀ ਨਾਲ ਜਦੋਂ ਅਸੀਂ ਆਪਣੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਕਿ ਨਨਕਾਣਾ ਸਾਹਿਬ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਆਉਂਦਾ ਹੈ, ਸੋ ਉੱਥੇ ਹੀ ਉਹਨਾਂ ਦਾ ਬਚਪਨ, ਉਹਨਾਂ ਦੀ ਜਵਾਨੀ ਔਰ 47 ਤੋਂ ਪਹਿਲਾਂ ਵੀ, ਕਿਉਂਕਿ ਲਗਭਗ ਉਹ ਜਿਹੜੇ ਨੇ 30 ਸਾਲ 25 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ, ਸੋ ਉਹਨਾਂ ਦਾ ਉੱਥੇ ਹੀ ਉਹਨਾਂ ਦਾ ਪਿੰਡ ਨਨਕਾਣਾ ਸਾਹਿਬ ਦੇ ਨੇੜੇ, ਔਰ ਉੱਥੋਂ ਹੀ ਉਹਨਾਂ ਨੇ ਜਿਹੜਾ ਨੌਕਰੀ ਵੀ ਕੀਤੀ ਔਰ ਬਾਅਦ 'ਚ ਫੌਜ 'ਚ ਵੀ ਗਏ। ਸੋ ਉਹ ਬੜੇ ਫਖਰ ਨਾਲ ਉਹਨਾਂ ਯਾਦਾਂ ਨੂੰ, ਔਰ ਅਕਸਰ ਮੈਂ ਜਦੋਂ ਨਨਕਾਣਾ ਸਾਹਿਬ ਦੇ ਲਈ ਮੇਲਾ ਲਫ਼ਜ਼ ਦਾ ਇਸਤੇਮਾਲ ਕਰਦਾ ਤੇ ਚੱਠਾ ਸਾਹਿਬ ਨੇ ਹੀ ਬਜ਼ੁਰਗਾਂ ਦਾ ਇਹ ਦੱਸਣਾ ਸੀ ਕਿ ਕਿਵੇਂ 2-2 ਹਫ਼ਤੇ ਪਹਿਲਾਂ ਨਨਕਾਣਾ ਸਾਹਿਬ ਕਸਬੇ ਦੇ ਸਾਰੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੰਦੇ ਸੀ, ਔਰ ਕਿਵੇਂ ਕਈ ਦਿਨ ਉਹ ਮੇਲਾ, ਜਿਸ ਦੇ ਵਿੱਚ ਸਪੋਰਟਸ ਵੀ ਨੇ ਔਰ ਦੂਸਰੀਆਂ ਵੀ ਸਾਰੀਆਂ, ਜਿਵੇਂ ਮੇਲਾ ਹੁੰਦਾ ਤੇ ਅੱਜ ਵੀ ਉਸ ਇਲਾਕੇ ਦੇ ਵਿੱਚ ਉਹਨੂੰ ਨਨਕਾਣੇ ਦਾ ਮੇਲਾ ਹੀ ਕਹਿੰਦੇ ਨੇ। ਬੇਸ਼ੱਕ ਅਸੀਂ ਹੁਣ ਪ੍ਰਕਾਸ਼ ਪੁਰਬ ਜਾਂ ਦੂਸਰੀਆਂ ਜਿਹੜੀ ਹੈ ਲਫ਼ਜ਼ ਇਸਤੇਮਾਲ ਕਰਦੇ ਹਾਂ। ਔਰ ਫਿਰ ਉਹਨਾਂ ਨੇ ਜਦੋਂ ਵੀ ਆਪਣੀ ਜ਼ਿੰਦਗੀ ਦਾ ਸਫ਼ਰ ਬਿਆਨਣਾ, ਤੇ ਇਵੇਂ ਲੱਗਦਾ ਜਿਵੇਂ ਤੁਸੀਂ ਇੱਕ ਕਿਤਾਬ ਦਾ ਜਿਹੜਾ ਇੱਕ ਪੇਜ, ਔਰ ਮੇਰੇ ਲਈ ਤਾਂ ਹਮੇਸ਼ਾ ਹੀ ਜਿੱਥੇ ਮੈਂ ਬਜ਼ੁਰਗਾਂ ਨੂੰ ਆਪਣਾ ਰੀਅਲ ਸੋਰਸ ਸਮਝਦਾ ਹਾਂ, ਸਿਰਫ ਜ਼ਿੰਦਗੀ ਦੇ ਸਬਕ ਦਾ ਨਹੀਂ, ਹਿਸਟਰੀ ਦਾ ਵੀ। ਹੁਣ ਤਾਂ ਬਾਹਰਲੀਆਂ ਯੂਨੀਵਰਸਿਟੀਆਂ ਨੇ ਵੀ ਜਾਂ ਬਾਹਰਲੇ ਅਦਾਰਿਆਂ ਨੇ ਵੀ ਜਿਹੜੀ ਓਰਲ ਹਿਸਟਰੀ ਹੈ ਉਸ ਨੂੰ ਪੂਰੀ ਮਾਨਤਾ ਦਿੱਤੀ ਹੈ। ਨਹੀਂ ਤਾਂ ਅੱਗੇ ਤਾਂ ਹਿਸਟਰੀ ਬਾਰੇ ਇਹੀ ਸੀ ਕਿ ਜੀ ਤੁਸੀਂ ਜਿਹੜੇ ਅੰਕੜੇ ਇੱਧਰ ਉੱਧਰ ਨੇ ਉਹਨਾਂ ਨੂੰ ਜਮ੍ਹਾਂ ਨਫੀ ਕਰਦੇ ਹੋ, ਕਿਨੇ ਕੀ ਲਿਖਿਆ ਹੈ, ਜਿਹੜੀ ਲਿਖਤ ਹਿਸਟਰੀ ਹੈ। ਪਰ ਅੱਜ ਦੇ ਪੀਰੀਅਡ 'ਚ ਜ਼ਬਾਨੀ ਹਿਸਟਰੀ ਨੂੰ ਵੀ ਉਨੀ ਇੰਪੋਰਟੈਂਸ ਹੀ ਦਿੱਤੀ ਜਾਂਦੀ ਹੈ ਜਿੰਨੇ ਕਿ ਹਿਸਟੋਰੀਕਲ ਸੋਰਸ ਨੂੰ। ਸੋ ਸਰ ਜਰਨੈਲ ਸਿੰਘ ਜੀ ਚੱਠਾ, ਬਾਪੂ ਜੀ, ਉਹਨਾਂ ਦੇ ਕੋਲ ਬਹਿ ਕੇ ਮੈਂ ਕਈ ਵਾਰ ਜਦੋਂ ਵੀ, ਕਿਉਂਕਿ ਲਗਭਗ 18 ਸਾਲ ਮੇਰਾ ਵਾਸ਼ਿੰਗਟਨ ਹੀ ਨਿਵਾਸ ਰਿਹਾ, ਔਰ 2-3 ਪਰਿਵਾਰ ਜਿਨ੍ਹਾਂ ਦੇ ਨਾਲ ਪਰਿਵਾਰ ਹੀ ਨੇ, ਭਾਈ ਨਰਿੰਦਰ ਸਿੰਘ ਹੋਰਾਂ ਦਾ ਪਰਿਵਾਰ, ਚੱਠਾ ਸਾਹਿਬ ਦਾ, ਇਹਨਾਂ ਨੂੰ ਵੀ ਮੈਂ ਗਿਣ ਸਕਦਾ, ਉਹਨਾਂ ਦੇ ਨਾਲ ਆਉਣ ਜਾਣ ਵੀ, ਔਰ ਜਦੋਂ ਵੀ ਗੱਲਬਾਤ ਦਾ ਹੋਣਾ, ਉਹਨਾਂ ਨੂੰ ਵੀ ਚਾਅ ਹੋਣਾ ਕਿ ਡਾਕਟਰ ਸਾਹਿਬ ਨੇ ਆਉਣਾ। ਔਰ ਲਾਸਟ ਜਦੋਂ ਪਿਛਲੇ ਕੁਝ ਸਮਾਂ ਪਹਿਲਾਂ, ਕਿਉਂਕਿ ਢਿੱਲੇ ਉਹ ਚੱਲ ਰਹੇ ਸਨ, ਉਹਨਾਂ ਨੇ ਪੂਰਾ ਅਲਰਟ ਟਿਲ ਦਾ ਲਾਸਟ ਮਿਨਟ। ਅੱਜ ਵੀ ਜਦੋਂ ਸਵੇਰੇ ਚੱਠਾ ਸਾਹਿਬ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਕਿ ਵੀ ਬਾਪੂ ਜੀ ਹੁਣ ਜਾਣ ਦੀ ਤਿਆਰੀ 'ਚ ਨੇ, ਕਿ ਪਿਛਲੇ 3-4 ਦਿਨਾਂ ਤੋਂ ਉਹਨਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਹੈ, ਤੇ ਅਸੀਂ ਸਾਰਾ ਪਰਿਵਾਰ ਇਕੱਠਾ ਹੁੰਦੇ ਹਾਂ। ਔਰ ਪਰ ਇਹਦੇ ਬਾਵਜੂਦ ਉਹ ਜੋ ਆਵਾਜ਼ ਨੂੰ ਪਛਾਣਦੇ ਵੀ ਸਨ ਜਦੋਂ ਮੈਂ ਲਾਸਟ ਟਾਈਮ ਵੀ ਗਿਆ, ਔਰ ਉਦੋਂ ਵੀ ਜਿਸ ਕਿਸਮ ਦਾ ਉਹਨਾਂ ਦੀ ਹਾਲਤ ਸੀ, ਲੱਗਦਾ ਸੀ ਕਿ ਭਾਈ ਹੁਣ ਉਹਨਾਂ ਨੇ ਕੂਚ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਲੇਕਿਨ ਉਹਨਾਂ ਨੇ ਆਪਣਾ, ਔਰ ਮੈਂ ਇਸ ਗੱਲ ਦੇ ਲਈ ਸਿਫਤ ਕਰਾਂਗਾ ਸਮੁੱਚੇ ਚੱਠਾ ਪਰਿਵਾਰ ਦੀ ਕਿ ਇਹਨਾਂ ਕਈ ਮਹੀਨਿਆਂ ਤੋਂ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਸੀ, ਰੋਜ਼ਾਨਾ ਸ਼ਾਮ ਨੂੰ 4 ਵਜੇ ਬਾਅਦ ਸਾਰਾ ਪਰਿਵਾਰ ਇਕੱਠਾ ਹੁੰਦਾ ਸੀ, ਆਪਸ ਦੇ ਵਿੱਚ ਉਹਨਾਂ ਨੇ ਮਿਲਣਾ ਵੀ ਔਰ ਪਾਠ ਕਰਨਾ, ਗੁਰਬਾਣੀ ਪਾਠ, ਸੁਖਮਣੀ ਸਾਹਿਬ। ਔਰ ਲਾਸਟ ਟਾਈਮ ਜਦੋਂ ਮੈਂ ਚੱਠਾ ਸਾਹਿਬ ਨੂੰ ਦੱਸਿਆ ਕਿ ਵੀ ਮੇਰੀ ਚਾਹਨਾ ਹੈ ਕਿ ਵੀ ਮੈਂ ਮਿਲਾਂ ਆ ਕੇ, ਔਰ ਉਦੋਂ ਹੋਰ ਕੋਈ ਮਕਸਦ ਨਹੀਂ ਸੀ, ਸਿਰਫ ਉਹਨਾਂ ਨੂੰ ਹੀ ਮਿਲਣ ਦਾ ਸੀ। ਔਰ ਉਸ ਦਿਨ ਵੀ ਜਿਹੜਾ ਘਰ ਦੇ ਵਿੱਚ ਗੁਰਬਾਣੀ ਕੀਰਤਨ ਔਰ ਪਾਠ ਉਸ ਦਾ ਵੀ ਰੱਖਿਆ ਗਿਆ, ਹੋਰ ਵੀ ਕੁਛ ਵੀਰ ਸ਼ਾਮਲ ਹੋਏ। ਉਹ ਮੇਰੇ ਉਹਨਾਂ ਦੀ ਲਾਸਟ ਜਿਹੜੀ ਹੈ ਉਹ ਫੇਰੀ ਵੀ ਸੀ ਔਰ ਉਹਨਾਂ ਦਾ ਦੀਦਾਰ ਵੀ ਸੀ। ਉਸੇ ਤਰ੍ਹਾਂ ਹੀ ਜਲਵਾਗਰ ਉਹਨਾਂ ਨੂੰ ਤਿਆਰ ਕਰਕੇ ਔਰ ਮਰਜ਼ੀ ਦਾ ਜਿਵੇਂ ਉਹ ਪਹਿਰਾਵੇ ਬਾਰੇ, ਔਰ ਅਖੀਰ ਤੱਕ ਆਪਣੇ ਹੱਥੀਂ ਆਪ ਦਸਤਾਰ ਸਜਾਣੀ, ਸਾਲ ਪਹਿਲਾਂ ਤੱਕ ਉਹ ਆਪ ਸੋਟੀ ਫੜ ਕੇ ਸੈਰ ਲਈ ਜਾਣਾ, ਗੱਲਬਾਤ ਕਰਨੀ। ਸੋ ਇਹ, ਔਰ ਹਮੇਸ਼ਾ ਹੀ ਉਹਨਾਂ ਨੇ ਸਪਿਰਿਟ ਦੇ ਵਿੱਚ ਪੰਥ ਦੀ ਗੱਲ ਕਰਦੇ ਆ, ਉਹਨਾਂ ਨੂੰ ਚਾਅ ਚੜ੍ਹ ਜਾਣਾ। ਔਰ ਜੇ ਅੱਗੋਂ ਬੱਚਿਆਂ ਵੱਲ ਵੀ ਜੇ ਉਹਨਾਂ ਨੇ ਜਿੱਥੇ ਆਪਣੇ, ਅਸੀਂ ਜਦੋਂ ਭਰਾਵਾਂ ਦੇ ਸੈਂਸ ਦੇਖਦੇ ਹਾਂ ਕਿ ਭਾਈ ਆਪਣੇ ਕਾਰੋਬਾਰੀ ਤੌਰ 'ਤੇ ਕਾਮਯਾਬ ਨੇ, ਪਰ ਜਿਹੜੀਆਂ ਪੰਥਕ ਵੈਲਿਊਜ਼ ਨੇ, ਪੰਥਕ ਲੈਗੇਸੀਜ਼ ਨੇ, ਔਰ ਕਿਵੇਂ ਉਹਨਾਂ ਨੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ। ਔਰ ਮੈਂ ਇਹ ਸਮਝਦਾ ਵੀ ਇਕੱਲਾ ਘਰ ਦੇ ਵਿੱਚ ਜੇ ਬੱਚੇ ਚਾਹੁੰਦੇ ਵੀ ਹੋਣ ਤੇ ਉਵੇਂ ਤੁਸੀਂ ਧਿਆਨ ਨਹੀਂ ਰੱਖ ਸਕਦੇ ਜੇ ਬੀਬੀਆਂ ਜਿਹੜੀਆਂ ਨੇ ਘਰ ਦੀਆਂ, ਕਿਉਂਕਿ ਬਜ਼ੁਰਗਾਂ ਨੂੰ ਸੰਭਾਲਣਾ
ਜਿਹੜਾ ਉਹਨਾਂ ਦੀ ਸੇਵਾ ਸੰਭਾਲ, ਇਹ ਸੌਖਾ ਕੰਮ ਨਹੀਂ ਹੁੰਦਾ, ਲੋਟ ਆਫ ਪੇਸ਼ੈਂਸ। ਔਰ ਵੀਰ ਅਮਰਜੀਤ ਸਿੰਘ ਗੋਗੀ, ਉਹਨਾਂ ਦੀ ਸਿੰਘਣੀ ਸਾਹਿਬਾਂ ਬਲਜੀਤ ਕੌਰ, ਜਿਹੜੇ ਖੁਦ ਜੌਬ ਵੀ ਕਰਦੇ ਨੇ, ਨਰਸਿੰਗ ਉਹਨਾਂ ਦਾ ਪ੍ਰੋਫੈਸ਼ਨ ਹੈ, ਲੇਕਿਨ ਜਿਵੇਂ ਉਹਨਾਂ ਨੇ ਟੇਕ ਕੇਅਰ ਕੀਤੀ। ਔਰ ਲਾਸਟ ਟਾਈਮ ਮੈਂ ਸਾਰੇ ਪਰਿਵਾਰ 'ਚ ਵੀ ਬੈਠੇ ਹਾਂ, ਕੰਪਲੀਮੈਂਟ ਕੀਤਾ, ਮੈਂ ਕਿਹਾ ਵੀ ਇਹ ਜਿਹੜੀ ਹੱਥੀਂ ਸੇਵਾ ਹੈ ਇਹ ਕਿਸੇ ਕਿਸੇ ਨੂੰ ਰੱਬ ਦਿੰਦਾ ਹੈ। ਕਾਸ਼ ਅਸੀਂ ਇਸ ਅਹਿਮੀਅਤ ਨੂੰ ਸਮਝੀਏ ਕਿ ਸਾਡੇ ਬਜ਼ੁਰਗ ਸਾਡਾ ਕਿੰਨਾ ਕੀਮਤੀ ਸਰਮਾਇਆ ਹੈ, ਜਿਨ੍ਹਾਂ ਨੇ ਆਪਣਾ ਜੀਵਨ, ਆਪਣੀ ਜਵਾਨੀ, ਜੋ ਕੁਛ ਵੀ ਅੱਜ ਅਸੀਂ ਹਾਂ, ਠੀਕ ਹੈ ਕਿ ਅਲਟੀਮੇਟਲੀ ਇਹ ਰੱਬ ਦੀ ਖੇਡ ਹੈ, ਰੱਬ ਦੀ ਇਹ ਦੁਨੀਆ, ਰੱਬ ਨੇ ਸਾਨੂੰ ਇਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਨੇ, ਪਰ ਇੱਕ ਚੰਗੇ ਪਰਿਵਾਰ 'ਚ ਜਨਮ ਹੋਏ ਇਹ ਵੀ ਰੱਬ ਦੀ ਬਖਸ਼ਿਸ਼ ਹੈ। ਔਰ ਜੇ ਪਰਿਵਾਰ ਦੇ ਜੀ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਹੋਣ, ਔਰ ਖ਼ਾਸ ਤੌਰ 'ਤੇ ਜਿਨ੍ਹਾਂ ਘਰਾਂ ਦੇ ਵਿੱਚ, ਔਰ ਮੈਂ ਇਹ ਗੱਲ ਇਸ ਕੰਟੈਕਸਟ ਵੀ ਦੇਖ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਉਂ-ਜਿਉਂ ਸਾਡੇ ਸਮਾਜ ਦੇ ਉੱਤੇ ਵੀ ਇਹ ਜਿਹੜਾ ਮਗਰਬੀ ਇਨਫਲੂਐਂਸ, ਵੈਸਟਰਨ ਇਨਫਲੂਐਂਸ ਵੱਧ ਰਿਹਾ ਹੈ, ਇੰਡੀਵਿਜੂਅਲਿਜ਼ਮ, ਮੀ, ਮਾਈ, ਇਹ ਸਾਰੇ ਦਾ ਨਤੀਜਾ ਹੈ ਕਿ ਬਹੁਤ ਘਰਾਂ ਦੇ ਵਿੱਚ ਅਸੀਂ ਬਜ਼ੁਰਗਾਂ ਵੱਲ ਧਿਆਨ ਨਹੀਂ ਦਿੰਦੇ। ਸਾਡੀ ਆਪਣੀ ਦੌੜ, ਕੰਮਾਂ ਦਾ ਪਸਾਰਾ, ਔਰ ਕੁਛ ਹੱਦ ਤੱਕ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਇੱਕ ਚੰਗਾ ਘਰ ਹੈ, ਉਹਨਾਂ ਨੂੰ ਇੱਕ ਰਹਿਣ ਨੂੰ ਚੰਗਾ ਕਮਰਾ ਦਿੱਤਾ ਹੋਇਆ ਹੈ, 2 ਵੇਲੇ ਉਹਨਾਂ ਨੂੰ ਰੋਟੀ ਪਹੁੰਚਾ ਦੇਈਦਾ, ਟੇਬਲ 'ਤੇ ਰੱਖ ਦੇਈਦਾ, ਹੋਰ ਅਸੀਂ ਨਹੀਂ, ਇਹ ਨਹੀਂ ਹੈ। ਜਿਵੇਂ ਇਹ ਦੋਨੋਂ ਹੀ ਜਦੋਂ ਬੱਚਿਆਂ ਦੇ ਹਵਾਲੇ ਨਾਲ ਵੀ, ਔਰ ਮੈਂ ਜਿਵੇਂ ਪਿਛਲੇ ਸੈਚਰਡੇ ਦਸ਼ਮੇਸ਼ ਦਰਬਾਰ ਕਾਰਟਰੇਟ ਜਿੱਥੇ ਮੈਰਿਜ ਸੀ ਭਗਤ ਸਿੰਘ ਸਾਡੇ ਖਾਲਿਸਤਾਨੀ ਵੀਰ ਨੇ, ਉਹਨਾਂ ਦੇ ਬੇਟੇ ਦੀ, ਔਰ ਬਲਵਿੰਦਰ ਸਿੰਘ ਚੱਠਾ ਵੀ ਆਏ ਹੋਏ ਸੀ ਉਸ ਸਮਾਗਮ ਦੇ ਵਿੱਚ, ਉਹਦੇ 'ਚ ਵੀ ਐਡਰੈਸ ਕਰਦਿਆਂ ਕਿਹਾ ਸੀ ਕਿ ਭਾਈ ਦੇਖੋ, ਜਦੋਂ ਅਸੀਂ ਅੱਜ ਇਸ ਗੱਲ ਦੀ ਸ਼ਿਕਾਇਤ ਕਰਦੇ ਹਾਂ ਕਿ ਸਿੱਖੀ ਪ੍ਰਚਾਰ ਜਾਂ ਮਜ਼ਹਬ ਨਾਲੋਂ ਸਾਡੇ ਬੱਚੇ ਬੱਚੀਆਂ ਕਿਉਂ ਦੂਰ ਹੋ ਰਹੇ ਨੇ, ਜਾਂ ਸਾਨੂੰ ਲੱਗਦਾ ਹੈ ਕਿ ਮਗਰਬੀ ਸਿਵਲਾਈਜੇਸ਼ਨ ਦਾ ਪ੍ਰਭਾਵ, ਤਾਂ ਮੇਰਾ ਇਹ ਕਹਿਣਾ ਸੀ, ਮੈਂ ਆਪਣੇ ਐਡਰੈਸ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਸਵੇਰੇ ਜਪਜੀ ਦਾ ਪਾਠ ਕਰਦਿਆਂ ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਤੋਰਦੀਆਂ, ਸ਼ਾਮ ਨੂੰ ਪਰਿਵਾਰ ਬਹਿ ਕੇ ਰਹਿਰਾਸ ਕਰਦਾ ਹੈ, ਜਿਸ ਘਰ ਦੇ ਵਿੱਚ ਰਿਜ਼ਕੇ ਹਲਾਲ, ਹੱਕ ਹਲਾਲ ਦੀ ਕਮਾਈ ਆਉਂਦੀ ਹੈ, ਇਹੀ ਅਸਲ ਦੇ ਵਿੱਚ ਮਜ਼ਹਬ ਦੀ ਸੱਚੀ ਬਣਤਰ ਹੈ ਜਿਹੜੀ ਅਸੀਂ ਬੱਚਿਆਂ ਬੱਚੀਆਂ ਨੂੰ ਦੇ ਰਹੇ ਹਾਂ। ਉਹਨਾਂ ਨੂੰ ਸਾਡੇ ਲੈਕਚਰਾਂ ਦੀ ਲੋੜ ਨਹੀਂ ਹੈ, ਉਹਨਾਂ ਦੇ ਨਾਲ ਇੱਕ ਪਾਸੇ ਇਹ ਵੈਲਿਊਜ਼ ਨੇ, ਦੂਸਰਾ ਪਾਸਾ ਬੱਚਿਆਂ ਦੇ ਨਾਲ ਵਕਤ ਸਪੈਂਡ ਕਰਨਾ, ਟਾਈਮ ਸਪੈਂਡ ਕਰਨਾ। ਸੋ ਜੇ ਅਸੀਂ ਬੱਚਿਆਂ ਨੂੰ ਇਹ ਕਹੇ ਜੀ ਅਸੀਂ ਤੁਹਾਡੇ ਲਈ ਕਰ ਰਹੇ ਹਾਂ, 3 ਬੱਚੇ ਨੇ ਜੀ, ਇੱਕ ਘਰ ਉਹਦਾ, ਇੱਕ ਉਹਦਾ, ਉਹਨਾਂ ਨੂੰ ਘਰ ਉਦੋਂ ਤੱਕ ਉਹ ਤੁਹਾਡੇ ਹੱਥੋਂ ਨਿਕਲ ਚੁੱਕੇ ਹੋਣਗੇ, ਉਹਨਾਂ ਨੂੰ ਕੋਈ ਘਰਾਂ ਦੀ ਲੋੜ ਨਹੀਂ ਹੈ। ਉਹਨਾਂ ਦੇ ਲਈ ਸਭ ਤੋਂ ਵਧੀਆ ਤੋਹਫਾ ਜੇ ਅਸੀਂ ਦੇ ਸਕਦੇ ਹਾਂ ਤੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ। ਇਹੀ ਗੱਲ ਬਜ਼ੁਰਗਾਂ ਦੇ ਹਵਾਲੇ ਨਾਲ ਹੈ। ਅਸੀਂ ਸਮਝਦੇ ਹਾਂ ਕਿ ਬਜ਼ੁਰਗਾਂ ਨੂੰ ਅਸੀਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ, ਨਰਸ ਵੀ ਰੱਖੀ ਹੋਈ ਹੈ, ਆਵਾਜਾਈ, ਨਹੀਂ, ਇਵੇਂ ਨਹੀਂ ਹੈ। ਘਰੋਂ ਨਿਕਲਦੇ ਆ ਔਰ ਘਰ ਵਾਪਸ ਆਉਂਦੇ ਆ, ਜਿਨ੍ਹਾਂ ਘਰਾਂ 'ਚ ਜਾ ਕੇ ਉਹਨਾਂ ਦੇ ਕੋਲ, ਬਜ਼ੁਰਗਾਂ ਕੋਲ ਬੈਠ ਕੇ 10 ਮਿੰਟ ਗੁਜ਼ਾਰੋ ਦਿਨ ਸ਼ੁਰੂ ਕਰਨ ਤੋਂ ਪਹਿਲਾਂ, ਇੱਕ ਤਾਂ ਉਹਨਾਂ ਦੀ ਵੈਸੇ ਵੀ ਬਲੈਸਿੰਗ, ਇੱਕ ਬਰਕਤ ਹੈ, ਔਰ ਜਦੋਂ ਤੁਸੀਂ ਵਾਪਸ ਵੀ ਮੁੜਦੇ ਹੋ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਕੋਲ ਬੈਠ ਕੇ ਇਹੀ ਗੱਲ, ਔਰ ਮਾਪਿਓ ਇੱਕ ਐਸੀ ਰੱਬ ਨੇ ਇੱਕ ਮਖਲੂਕ ਦੇ ਵਿੱਚ ਪੈਦਾ ਕੀਤਾ ਹੈ, ਇੱਕ ਇਸ ਕਿਸਮ ਦਾ ਕਿ ਉਹ ਕਦੇ ਵੀ ਜੇ ਤੁਹਾਨੂੰ ਦੇਣਗੇ ਉਹ ਤੇ ਦੁਆਵਾਂ ਹੀ ਦੇਣਗੇ, ਤੁਹਾਡੇ ਤੋਂ ਮੰਗਣਗੇ ਕੀ, ਤੁਸੀਂ ਕੀ ਦੇ ਸਕਦੇ ਹੋ ਮਾਪਿਓ ਨੂੰ? ਮਾਪਿਓ ਨੇ ਤਾਂ ਤੁਹਾਨੂੰ ਸਭ ਕੁਝ ਦਿੱਤਾ ਹੈ, ਔਰ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਸਾਡੀ ਪ੍ਰਤਪਾਲਨਾ ਕੀਤੀ। ਔਖ ਸੌਖ ਅਕਸਰ ਜਿਹੜੇ ਲਫ਼ਜ਼ ਅਸੀਂ ਵਰਤਦੇ ਹਾਂ ਕਿ ਭਾਈ ਆਪ ਗਿੱਲੇ ਪੈਣਾ, ਬੱਚੇ ਨੂੰ ਸੁੱਕੇ ਪਾਣਾ, ਔਰ ਬਾਪ ਜਿਹੜਾ ਬ੍ਰੈਡ ਵਿਨਰ ਵੀ ਹੈ, ਜਿਹੜਾ ਹਮੇਸ਼ਾ ਹੌਸਲੇ ਦੇ ਨਾਲ, ਜਿਸ ਦੇ ਸਾਹਮਣੇ ਇਹ ਹਮੇਸ਼ਾ ਡ੍ਰੀਮ ਹੁੰਦਾ ਹੈ ਕਿ ਮੈਂ ਆਪਣੇ ਬੱਚੇ ਬੱਚੀਆਂ ਨੂੰ ਕਾਮਯਾਬ ਕਰਨਾ। ਸੋ ਉਹਨਾਂ ਨੇ, ਜਿਨ੍ਹਾਂ ਨੇ ਆਪਣਾ ਬਚਪਨ, ਜਵਾਨੀ ਉਸ ਸਾਰੀ ਸਟਰਗਲ 'ਚੋਂ ਗੁਜ਼ਾਰੀ, ਅਤੇ ਜਦੋਂ ਉਹ ਬੁਢਾਪੇ ਦੇ ਉਸ ਦੌਰ 'ਚ ਦਾਖਲ ਹੁੰਦੇ ਨੇ ਜਿਹੜਾ ਕਿ ਆਲਮੋਸਟ ਲਾਸਟ ਐਗਜ਼ਿਟ ਹੁੰਦਾ ਹੈ ਦੁਨੀਆ ਤੋਂ ਜਾਣ ਤੋਂ ਪਹਿਲਾਂ, ਅਤੇ ਫਿਰ ਉਹ ਇਹੀ ਇੱਕ ਜਿੱਥੇ ਉਹ ਬੱਚੇ ਬੱਚੀਆਂ ਨੂੰ ਕਾਮਯਾਬ ਦੇਖ ਕੇ ਉਹਨਾਂ ਦੇ ਅੰਦਰ ਚਾਅ ਹੁੰਦਾ ਹੈ, ਪਰ ਉਹ ਇੰਨਾ ਕੁ ਐਕਸਪੈਕਟ ਕਰਦੇ ਨੇ ਕਿ
ਕਿ ਤੁਸੀਂ ਉਹਨਾਂ ਦੇ ਨਾਲ ਵਕਤ ਸਪੈਂਡ ਕਰੋ। ਬਿਲਕੁਲ। ਸੋ ਮੈਂ ਸਮਝਦਾ ਹਾਂ ਵੀ ਚੱਠਾ ਪਰਿਵਾਰ ਨੇ ਸਮੁੱਚੇ ਤੌਰ ਤੇ ਬੀਬੀਆਂ ਨੇ ਅੱਗੋਂ ਉਹਨਾਂ ਦੇ ਬੱਚੇ ਜਿੰਨੇ ਕੁ ਆਗਿਆਕਾਰ ਜਿਸ ਕਿਸਮ ਦਾ, ਔਰ ਜਿੱਥੇ ਵੀ ਤਰੱਕੀ ਹੋਈ ਹੈ ਜਿਨ੍ਹਾਂ ਪਰਿਵਾਰਾਂ ਦੀ, ਉਹਨਾਂ ਦੇ ਵਿੱਚ ਇਸ ਯੂਨਿਟੀ ਦਾ ਔਰ ਸੈਲਫਲੈਸ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਖਲੋਣ ਦਾ ਜਦੋਂ ਵੀ ਆਵਾਜ਼ ਮਾਰੋ, ਕਿਉਂਕਿ ਅਸੀਂ ਤਾਂ ਨਿੱਜੀ ਤੌਰ ਦੇ ਉੱਤੇ ਦੇਖਿਆ ਕਿ ਕਿਵੇਂ ਇੱਕ ਕਹਿਣ ਦੀ ਦੇਰ ਹੈ ਔਰ ਸਾਰਾ ਪਰਿਵਾਰ ਕਿਵੇਂ ਯਕਜਤੀ ਦੇ ਨਾਲ ਇਕੱਠਾ ਵੀ ਹੁੰਦਾ ਹੈ, ਇੱਕ ਦੂਸਰੇ ਦਾ ਹਮਦਰਦ ਵੀ ਹੈ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਵੀ ਨੇ। ਔਰ ਅਸੀਂ ਜਿੱਥੇ ਕਿਉਂਕਿ ਅੱਜ ਹੀ ਇਹ ਭਾਣਾ ਵਾਪਰੇ, ਆਉਣ ਵਾਲੇ ਉਹਨਾਂ ਦੀ ਕਦੋਂ ਕ੍ਰੀਮੇਸ਼ਨ ਔਰ ਪਾਠ ਔਰ ਅੰਤਮ ਰਸਮਾਂ ਹੋਣਗੀਆਂ, ਉਹਨਾਂ 'ਚ ਅਸੀਂ ਸ਼ਮੂਲੀਅਤ ਵੀ ਕਰਾਂਗੇ ਔਰ ਅਸੀਂ ਜੋ ਵੀ ਜਾਣਕਾਰੀ ਹੋਏਗੀ ਉਹ ਵੀ ਪਹੁੰਚਾਵਾਂਗੇ। ਦਰਸ਼ਕਾਂ ਨੇ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਸਾਨੂੰ ਮਿਲੀਆਂ, ਅਸੀਂ ਟ੍ਰਾਂਸਫਰ ਤੇ ਉਹਨਾਂ ਤੋਂ ਲਈਆਂ ਨੇ ਔਰ ਉਹਦੇ 'ਚ ਖਾਸ ਤੌਰ ਤੇ ਜਿਹੜੀ ਅਖੀਰਲੀ ਮੁਲਾਕਾਤ ਵੀ, ਇੱਕ ਤਾਂ ਖਾਸ ਜਿਹੜਾ ਉਹਨਾਂ ਦਾ ਲਾਸਟ ਬਰਥਡੇ ਮਨਾਇਆ ਗਿਆ ਔਰ ਮੈਂ ਜਦੋਂ ਫੇਸਬੁੱਕ ਤੇ ਦੇਖਿਆ ਤੇ ਮੈਂ ਚੱਠਾ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਸਾਨੂੰ ਨਹੀਂ ਦੱਸਿਆ। ਉਹ ਕਹਿਣ ਲੱਗੇ ਇੱਕਦਮ ਹੀ ਪ੍ਰੋਗਰਾਮ ਬਣਿਆ ਔਰ ਉਹ ਕੇਕ ਕੱਟ ਰਹੇ ਨੇ ਫੁੱਲੀ ਅਲਰਟ। ਔਰ ਦੂਸਰਾ ਹਾਲਾਂ ਮੈਂ ਉਹਨਾਂ ਨੂੰ ਇਹ ਕਿਹਾ ਜਦੋਂ ਲਾਸਟ ਟਾਈਮ ਅਸੀਂ ਮਿਲੇ ਕਿ ਮੈਂ ਕਿਹਾ ਜੀ ਨਹੀਂ, ਤੁਸੀਂ ਜਿਸ ਕਿਸਮ ਦੀ ਜ਼ਿੰਦਗੀ ਜੀਵੀ ਹੈ, ਉਹਨਾਂ ਨੇ ਵੀ ਕਹਿਣਾ ਕਿ ਵੀ ਡਾਕਟਰ ਸਾਹਿਬ ਮੈਨੂੰ ਗੁਰੂ ਨੇ ਸਭ ਕੁਝ ਦਿੱਤਾ ਹੈ, ਕੋਈ ਸ਼ਿਕਾਇਤ ਨਹੀਂ, ਬੱਚੇ ਮੇਰੇ ਬਹੁਤ ਚੰਗੇ ਨੇ, ਜੋ ਮੈਂ ਚਾਹਿਆ ਉਹ ਹਾਸਲ ਗੁਰੂ ਨੇ ਦਿੱਤਾ ਹੈ ਬਸ ਇਹ। ਔਰ ਉਹਨਾਂ ਦਾ ਉਹੀ ਅੰਮ੍ਰਿਤ ਵੇਲੇ ਉੱਠਣਾ ਵੀ, ਇਸ਼ਨਾਨ, ਦਰਬਾਰ ਸਾਹਿਬ ਦਾ ਕੀਰਤਨ ਸੁਣਨਾ ਔਰ ਜਿਹੜੀ ਸਾਰੀ ਉਹਨਾਂ ਦੀ ਜ਼ਿੰਦਗੀ ਹੈ ਉਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਜਦੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਪੁੱਤਰ ਨਿਸ਼ਾਨ, ਪੁੱਤਰ ਪੁੱਤਰੀਆਂ ਤੁਹਾਡੇ ਵਿਰਸੇ ਦੇ ਵਾਰਸ ਹੁੰਦੇ ਨੇ ਔਰ ਬਿਲਕੁਲ ਉਹਨਾਂ ਦੀਆਂ ਵੈਲਿਊਜ਼ ਹੀ ਅੱਗੋਂ ਬੱਚਿਆਂ ਦੇ ਵਿੱਚ ਨੇ। ਉਸੇ ਤਰ੍ਹਾਂ ਉਹ ਸਿੱਖੀ ਨੂੰ ਪਿਆਰ ਕਰਦੇ ਨੇ, ਪੰਥ ਨੂੰ ਪਿਆਰ ਕਰਦੇ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ ਔਰ ਉਸ ਸਾਰੇ 'ਚ ਮੈਂ ਹਮੇਸ਼ਾ, ਮੈਨੂੰ ਉਹ ਪਹਿਲੀ ਮਿਲਣੀ ਜਦੋਂ ਪਹਿਲੀ ਵਾਰ ਉਹਨਾਂ ਅਖੰਡ ਪਾਠ ਦਾ ਭੋਗ ਪਾਇਆ ਹਨ, ਉਸ ਤੋਂ ਪਹਿਲਾਂ ਮਿਲ ਚੁੱਕੇ ਸੀ, ਇਹ ਸ਼ਾਇਦ 90 ਜਾਂ 91 ਦਾ ਜ਼ਿਕਰ ਹੋਏਗਾ ਔਰ ਘਰ 'ਚ ਉਹਨਾਂ ਨੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਔਰ ਮੈਨੂੰ ਐਡਰੈਸ ਕਰਨ ਦਾ ਤਾਂ ਮੌਕਾ ਮਿਲਿਆ। ਲੇਕਿਨ ਉਦੋਂ ਪਰਿਵਾਰ ਵੱਲੋਂ ਇੱਕ 3 ਫੁੱਟੀ ਕਿਰਪਾਨ ਜਿਹੜੀ ਹੈ ਸਿਰੋਪਾਓ ਦੇ ਤੌਰ ਤੇ ਜਿਹੜੀ ਆ ਉਹਨਾਂ ਨੇ ਮੈਨੂੰ ਆਪ ਬਜ਼ੁਰਗਾਂ ਨੇ ਦਿੱਤੀ। ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਪੰਥ ਦੀ ਸੇਵਾ ਕਰ ਰਹੇ ਹੋ ਤੁਸੀਂ ਇਸ ਦੇ ਹੱਕਦਾਰ ਹੋ ਔਰ ਉਹ ਹਮੇਸ਼ਾ ਮੇਰੇ ਬੈੱਡ ਸਾਈਡ ਤੇ ਰਹੀ। ਵਾਸ਼ਿੰਗਟਨ ਹੁੰਦੇ ਆ, ਹੁਣ ਤਾਂ ਮੇਰੇ ਕੋਲ ਇੱਥੇ ਨਹੀਂ ਹੈ। ਸੋ ਅਸੀਂ ਜਿੱਥੇ ਸਮੁੱਚੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ, ਭਾਵੇਂ ਪਰਿਵਾਰ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਹਨਾਂ ਨੇ ਜਿਹੜਾ ਉਹਨਾਂ ਦੀ ਸੇਵਾ ਵੀ ਕੀਤੀ ਔਰ ਭਰਪੂਰ ਜ਼ਿੰਦਗੀ ਸਰਦਾਰ ਜਰਨੈਲ ਸਿੰਘ ਜੀ ਚੱਠਾ ਬਾਪੂ ਜੀ ਨੇ ਗੁਜ਼ਾਰੀ, ਪਰ ਫਿਰ ਵੀ ਜਦੋਂ ਅਸੀਂ ਜਜ਼ਬਿਆਂ ਦਾ ਹੜ੍ਹ ਦੇਖਦੇ ਹਾਂ ਤੇ ਇੱਕਦਮ ਸਾਰਾ ਕੁਝ ਮਨ ਦੀਆਂ ਨਜ਼ਰਾਂ ਸਾਹਮਣੇ ਹੁੰਦਾ ਹੈ। ਮੈਂ ਵੀ ਹਾਲਾਂ ਜਦੋਂ ਮਿਲਿਆ ਮੈਨੂੰ ਵੀ ਪਤਾ ਸੀ ਕਿ ਜਾ ਰਹੇ ਨੇ, ਲੇਕਿਨ ਜਦੋਂ ਚੱਠਾ ਸਾਹਿਬ ਨੇ ਦੱਸਿਆ 2 ਮਿੰਟ ਲਈ ਮੈਂ ਪੈਨ ਰੱਖ ਕੇ ਜਿਹੜਾ ਮਨ ਦੇ ਵਿੱਚ ਵੈਰਾਗ ਸੀ, ਕਿਉਂਕਿ ਇਹੀ ਸਾਡੀਆਂ ਯਾਦਾਂ ਵੀ ਨੇ ਪਰ ਇਹ ਗੱਲ ਸਾਨੂੰ ਇਸ ਪਾਸੇ ਵੱਲ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਅਲਟੀਮੇਟਲੀ ਹਰ ਇੱਕ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਦੁਨੀਆ 'ਚ ਰੱਬ ਭੇਜਦਾ, ਅਸੀਂ ਆ ਜਾਂਦੇ, ਆਵਾਜ਼ ਦਿੰਦਾ, ਅਸੀਂ ਤੁਰ ਜਾਂਦੇ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਬਾਪੂ ਜੀ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰੈ ਸਿਮਰਿਆ ਨਾਨਕ ਸੇ ਦੇ ਆਵਨ। ਕਿ ਆਵਾਜ਼ ਮੌਤ ਦਾ ਫਰਿਸ਼ਤਾ 4 ਚੁਫੇਰੇ ਘੁੰਮ ਰਿਹਾ, ਘਰ ਘਰ ਇਹੋ ਪਹੁੰਚਾ। ਹਰ ਘਰ 'ਚ ਸੱਦ ਹੈ, ਲੇਕਿਨ ਕਿਹਨੂੰ ਇਹ ਸੱਦ ਸੁਣਦੀ ਹੈ ਔਰ ਕਿਹਦੇ ਅੰਦਰ ਇਹ ਹੈ ਕਿ ਭਾਈ ਅਸੀਂ ਉਸ ਰੱਬ ਦੇ ਨਾਲ ਮਿਲਣਾ ਅਲਟੀਮੇਟਲੀ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਟੂ ਮੀਟ ਦਾ ਮੇਕਰ, ਔਰ ਉਸ ਦੇ ਲਈ ਤਿਆਰੀ ਵੀ ਕਰੀਏ ਔਰ ਆਗੇ ਕਾ ਕਿਛ ਤੁਲਹਾ ਬੰਧੋ, ਉਸ ਦੇ ਲਈ ਜਿਹੜਾ ਉਹ ਪੂੰਜੀ ਵੀ ਇਕੱਠੀ ਕਰੀਏ ਔਰ ਉਹ ਪੂੰਜੀ ਰੱਬ ਦੀ ਯਾਦ ਦੀ ਹੈ, ਰੱਬ ਦੀ ਇਬਾਦਤ ਦੀ ਹੈ, ਨੇਕੀਆਂ ਦੀ ਹੈ, ਇਨਸਾਨੀਅਤ ਦੇ ਪਿਆਰ ਦੀ ਹੈ। ਹਾਲਾਂਕਿ ਇਸ ਕਿਸਮ ਦੇ ਵੈਰਾਗੀ ਮਾਹੌਲ ਤੋਂ ਬਾਅਦ ਸਿਆਸਤ ਫਿਰ ਤੁਹਾਨੂੰ ਅਸਮਾਨ ਤੋਂ ਥੱਲੇ ਸੁੱਟਣ ਵਾਲੀ ਗੱਲ ਹੁੰਦੀ ਹੈ, ਪਰ ਕਿਉਂਕਿ
ਇਹ ਵੀ ਜੇ ਸਾਨੂੰ ਰੱਬ ਨੇ ਇਸ ਪਾਸੇ ਲਾਇਆ ਕਿ ਭਾਈ ਜਿਹੜਾ ਝੂਠ ਦੇ ਕਿਲੇ ਨੂੰ ਬਾਰ-ਬਾਰ ਤੀਰਾਂ ਦੀ ਬਾਰਿਸ਼ ਦੇ ਨਾਲ ਜਿਹੜਾ ਉਹ ਵਿੰਨਣਾ, ਉਸ ਨੂੰ ਥੱਲੇ ਸੁੱਟਣਾ, ਧਰਾਸ਼ਾਹੀ ਕਰਨਾ, ਤਾਂ ਫਿਰ ਅਸੀਂ ਇਸ ਫਰਜ਼ ਤੋਂ ਵੀ ਮੁਨਕਰ ਨਹੀਂ ਹੋ ਸਕਦੇ। ਔਰ ਮੈਨੂੰ ਯਾਦ ਹੈ ਕਿ ਜਦੋਂ ਆਲਮੋਸਟ 8-9 ਸਾਲ ਪਹਿਲਾਂ ਮੈਨੂੰ ਆਪਣੇ ਮਾਤਾ ਜੀ ਦੇ ਜਿਹੜਾ ਵਿਛੋੜੇ ਦੀ ਖਬਰ ਮਿਲੀ ਔਰ 18 ਸਾਲ ਤੋਂ ਜਿਹੜਾ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਸੀ ਹੋਈ ਜਦੋਂ ਦਾ ਪੰਜਾਬ ਛੱਡਿਆ। ਤੇ ਦਿਨ ਦਾ ਵੇੜਾ ਸੀ, ਦੁਪਹਿਰ ਦਾ 1-1:30 ਵਜੇ, ਔਰ ਮੇਰੇ ਲਈ ਮੈਂ ਪੈਨ ਥੱਲੇ ਰੱਖ ਮੈਂ ਕਰ ਰਿਹਾ ਸੀ ਰਿਸਰਚ, ਔਰ ਦੂਸਰਾ ਫਿਰ ਥੋੜ੍ਹੀ ਕੁ ਦੇਰ ਉਹ ਵੈਰਾਗ ਦੀਆਂ ਫੀਲਿੰਗਸ ਰਹੀਆਂ। ਫਿਰ ਮਨ 'ਚ ਆਇਆ ਵੀ ਨਹੀਂ, ਸ਼ੋ ਮਸਟ ਗੋ ਔਨ, ਔਰ ਮੈਂ ਦੁਬਾਰਾ ਪੈਨ ਚੁੱਕਿਆ ਔਰ ਉਸ ਸ਼ਾਮ ਆ ਕੇ ਇਹ ਉਹੀ ਪ੍ਰੋਗਰਾਮ ਜਦੋਂ ਕਰਕੇ ਟੂਵਰਡਸ ਦਾ ਐਂਡ ਮੈਂ ਮੈਂਸ਼ਨ ਕੀਤਾ। ਜਦੋਂ ਤੱਕ ਮੈਂ ਬਾਹਰ ਨਿਕਲਿਆ ਉੱਤੋਂ ਵੀ ਬਾਕੀ ਸਾਰੇ ਟੀਵੀ ਚੈਨਲ ਔਰ ਦੂਜੇ ਵੀ ਆਏ ਹੋਏ ਸੀ, ਕਿਉਂਕਿ ਉਦੋਂ ਹੀ ਮੈਂ ਇਹ ਨਿਊਜ਼ ਬ੍ਰੇਕ ਕੀਤੀ। ਸੋ ਮੈਂ ਇਹ ਮਹਿਸੂਸ ਕਰਦਾ ਵੀ ਅੱਜ ਵੀ ਮੈਨੂੰ ਆਲਮੋਸਟ ਜਦੋਂ ਬਾਪੂ ਜੀ ਦੀ ਇਹ ਖਬਰ ਮਿਲੀ ਤੇ ਉਹ ਜਿਹੀਆਂ ਫੀਲਿੰਗ ਸੀ ਮੇਰੇ ਮਨ ਦੇ ਵਿੱਚ ਆਈਆਂ ਇੱਕ ਵਾਰ, ਕਿਉਂਕਿ ਉਹਨਾਂ ਦੇ ਨਾਲ ਜਿਹੜਾ ਇਹ ਸਾਰਾ ਸਫ਼ਰ ਹੈ, ਉਵੇਂ ਹੀ ਜਦੋਂ ਤੁਸੀਂ ਆਪਣਾ ਪਿੱਛਾ ਸਭ ਕੁਝ ਛੱਡ ਦਿੱਤਾ ਹੈ ਤੇ ਇਹੀ ਪਰਿਵਾਰ ਨੇ, ਪੰਥਕ ਪਰਿਵਾਰ ਜਿਨ੍ਹਾਂ ਦੇ ਨਾਲ ਸਾਡੀ ਸਾਂਝ ਜੁੜੀ, ਔਰ ਇਹੀ ਸਾਡੇ ਲਈ ਜਿਹੜਾ ਉਹ ਸਾਰਾ ਯਾਦਾਂ ਦੀ ਇੱਕ ਵੱਡੀ ਪਟਾਰੀ ਹੈ। ਪਰ ਫਿਰ ਮੈਨੂੰ ਇੱਕਦਮ ਖਿਆਲ ਆਇਆ, ਮੈਂ ਕਿਹਾ ਨਹੀਂ, ਇੱਕ ਵਾਰ ਤਾਂ ਮੈਨੂੰ ਲੱਗਾ ਵੀ ਮੈਂ ਕਹਾਂ ਵੀ ਅੱਜ ਨਹੀਂ ਹੈ, ਲੇਕਿਨ ਫਿਰ ਮੈਨੂੰ ਲੱਗਾ ਵੀ ਨਹੀਂ, ਇਹ ਤਾਂ ਇਸੇ ਹੀ ਮੁਹੱਬਤ ਨੇ ਇਸ ਸਾਰੇ ਪਾਰਟ ਨੂੰ, ਜਿਹੜਾ ਪੰਥ ਦਾ ਏਡਾ ਵੱਡਾ ਪਰਿਵਾਰ ਜਿਹੜਾ ਸਾਨੂੰ ਪਿਆਰ ਕਰਦਾ ਹੈ ਔਰ ਜਿਨ੍ਹਾਂ ਦੇ ਲਈ ਅਸੀਂ ਸਮਝਦੇ ਹਾਂ ਕਿ ਭਾਈ ਪੰਥ ਦੀ ਗੱਲ ਕਰਨਾ ਹੀ ਸਾਡਾ ਸਰਮਾਇਆ ਹੈ ਔਰ ਇਹੀ ਸਾਡੀ ਪੂੰਜੀ ਹੈ ਜਿਹੜੀ ਇਸ ਰਸਤੇ ਦੇ ਪਾਂਧੀਆਂ ਨੂੰ ਜਿਹੜਾ ਗੁਰੂ ਨੇ ਦਿੱਤੀ ਹੈ। ਸੋ ਅਸੀਂ ਫਿਰ ਵੀ ਹੁਣ ਗੱਲਬਾਤ ਕਰਦੇ, ਔਰ ਕੱਲ ਅਸੀਂ ਪਹਿਲਾ ਸਬਜੈਕਟ ਰੱਖਿਆ ਸੀ ਕਿ ਕਿਵੇਂ 60,000 ਕਰੋੜ ਦਾ ਰਾਫੇਲ ਸੌਦਾ, ਕਿ ਕਿਵੇਂ ਉਸ ਦੇ ਉੱਤੇ ਪਰਦਾਪੋਸ਼ੀ ਕੀਤੀ, ਕਿਵੇਂ ਸ਼ਸ਼ੀ ਭੂਸ਼ਣ ਜਾਂ ਸ਼ਾਂਤੀ ਭੂਸ਼ਣ ਨਾਂ ਹੈ ਉਹਨਾਂ ਦਾ, ਯਸ਼ਵੰਤ ਸਿਨਹਾ ਔਰ ਸ਼ਤਰੂਘਨ ਸਿਨਹਾ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਕਿਹਾ ਕਿ ਭਾਈ ਇਹ ਜਿਹੜੀ ਡੀਲ ਮਨਮੋਹਨ ਸਿੰਘ ਸਰਕਾਰ ਕਰ ਰਹੀ ਸੀ, ਜਿਹੜੀ 2017 ਤੋਂ ਵੀ ਪਹਿਲਾਂ ਜਿਹੜਾ, ਕਿਉਂਕਿ ਇਹਨਾਂ ਨੇ ਤਾਂ 2017 ਹੀ ਤਾਂ ਮੋਦੀ ਨੇ 2014 ਹੀ ਟੇਕ ਓਵਰ ਕਰ ਲਿਆ, ਪਰ 2013 ਦੇ ਵਿੱਚ ਕਿ ਜੋ ਹੁਣ 60,000 ਕਰੋੜ ਦਾ ਸੌਦਾ ਔਰ ਅਨਿਲ ਅੰਬਾਨੀ ਦੇ ਨਾਲ ਜਿਹਦਾ ਕੋਈ ਤਜਰਬਾ ਵੀ ਨਹੀਂ ਹੈ ਇਸ ਫੀਲਡ ਦਾ, ਔਰ ਉਹ ਆਲਮੋਸਟ 2.5 ਗੁਣਾ ਕੀਮਤ ਦੇ ਉੱਤੇ ਰਾਫੇਲ ਜਹਾਜ਼ ਖਰੀਦਣ ਦਾ, ਔਰ ਇਹ ਸਾਰੇ ਸੌਦੇ 60,000 ਕਰੋੜ 30,000 ਕਰੋੜ ਜਿਹੜੀ ਫਰੈਂਚ ਕੰਪਨੀ ਹੈ 30,000 ਕਰੋੜ ਉਸ ਦਾ ਭਾਰਤ ਦੇ ਵਿੱਚ ਕੰਪੋਨੈਂਟ, ਔਰ ਦੂਜੇ ਅਨਿਲ ਅੰਬਾਨੀ ਨੂੰ ਸਾਰਾ ਕੰਟੈਕਟ। ਲੇਕਿਨ ਸੁਪਰੀਮ ਕੋਰਟ ਜਿਹਦੇ 'ਚ ਕਿ ਉਹ ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਉਸ ਮੱਝ ਦੀ ਜਿਹੜੀ ਉਹ ਭੱਜੀ ਜਾਂਦੀ ਹੈ ਵੀ ਪੁਲਿਸ ਤਾਂ ਆਈ ਹਾਥੀ ਨੂੰ ਗ੍ਰਿਫਤਾਰ ਕਰਨ, ਉਹ ਕਹਿੰਦੇ ਭਾਈ ਜੇ ਮੈਨੂੰ ਚੁੱਕ ਕੇ ਲੈ ਗਏ ਤਾਂ 20 ਸਾਲ ਤਾਂ ਮੈਨੂੰ ਅਦਾਲਤ 'ਚ ਇਹ ਪ੍ਰੂਵ ਕਰਨ ਤੇ ਲੱਗ ਜਾਏਗਾ ਵੀ ਮੈਂ ਮੱਝ ਹਾਂ, ਹਾਥੀ ਨਹੀਂ। ਸੋ ਸੁਪਰੀਮ ਕੋਰਟ ਨੇ ਉਸੇ ਲਾਈਨ ਦੇ ਉੱਤੇ ਹੀ ਜਿਹੜਾ ਬਿਲਕੁਲ ਕਿਹਾ ਜੀ ਬਿਲਕੁਲ ਸਾਨੂੰ ਰਿਪੋਰਟ ਮਿਲ ਗਈ ਹੈ ਔਰ ਇਹ ਕੋਈ ਇਹਦੇ 'ਚ ਹੇਰਾਫੇਰੀ ਨਹੀਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਦੋਂ ਅਸੀਂ ਕਰਪਸ਼ਨ ਦੀ ਬਿਮਾਰੀ ਦੇਖਦੇ ਹਾਂ, ਬਰਾਈਬਰੀ, ਪ੍ਰਸ਼ਟ, ਹੈ ਤਾਂ ਹਿਊਮਨ ਨੇਚਰ ਜਿਹਦੇ 'ਚ ਇੱਕ ਗਰੀਡ ਬਿਲਟ ਇਨ ਹੈ, ਸ਼ਿਕਾਰ ਉਸ ਦਾ ਇਹ ਮਗਰਬੀ ਤਾਕਤਾਂ ਦੇ ਵਾਲੇ ਲੋਕ ਵੀ ਹੁੰਦੇ ਨੇ। ਫਰਕ ਇੰਨਾ ਹੈ ਕਿ ਉੱਥੋਂ ਦੇ ਸਿਸਟਮ 'ਚ ਕਰਪਸ਼ਨ ਇੰਨੀ ਡੀਪ ਉਤਰੀ ਹੋਈ ਹੈ ਕਿ ਜਦੋਂ ਕੋਈ ਪਾਵਰ ਦੇ ਵਿੱਚ ਬੈਠਾ ਅਥਾਰਟੀ ਵਾਲਾ ਇਸ ਕਰਪਸ਼ਨ ਦਾ ਸ਼ਿਕਾਰ ਹੁੰਦਾ ਹੈ, ਉਹ ਬਾਕੀ ਸਾਰੇ ਅਦਾਰੇ ਵੀ, ਮੀਡੀਆ ਦੀ ਆਵਾਜ਼ ਵੀ ਘੁੱਟ ਦਿੱਤੀ ਜਾਂਦੀ ਹੈ, ਅਦਾਲਤਾਂ ਵੀ, ਜੋ ਸੁਪਰੀਮ ਕੋਰਟ ਨੇ ਕੀਤਾ ਇਸ ਕੇਸ 'ਚ ਵੀ, ਰਾਫੇਲ ਡੀਲ 'ਚ ਔਰ ਬਾਕੀਆਂ 'ਚ ਵੀ ਉਹ ਵੀ ਕਰਦਾ। ਔਰ ਜਿਹੜੇ ਅਕਾਊਂਟੇਬਿਲਟੀ ਦੇ ਲਈ ਕੋਈ ਅਕਾਊਂਟੈਂਸੀ ਬਿਊਰੋ ਹੈ, ਕੋਈ ਹੋਰ ਹੈ, ਉਹ ਵੀ ਸਾਹਿਬ ਦੀ ਅੱਖ ਦੇਖਦੇ ਨੇ ਵੀ ਸਾਹਿਬ ਕੀ ਦੇਖ ਰਿਹਾ, ਉੱਥੇ ਕਿਉਂ ਚੁੱਪ। ਤੇ ਲੋਕ ਵੀ ਸਮਝਦੇ ਨੇ ਅਲਟੀਮੇਟਲੀ ਕਿ ਜੀ ਇੱਥੇ ਤਾਂ ਇਵੇਂ ਹੀ ਹੋਣਾ, ਉਹਨਾਂ ਨੇ ਮੰਨ ਲਿਆ ਹੋਇਆ ਕਿ ਇਵੇਂ ਹੀ ਹੋਣਾ, ਔਰ ਸ਼ਾਇਦ ਇਹ ਮਨੌਤ ਔਰ ਉਸ ਸਿਸਟਮ 'ਚ ਗਲਤਾਨ ਹੋਣਾ ਹੀ ਹੈ ਜਿਹਨੂੰ ਨਿਰਾਦ ਚੌਧਰੀ, ਜਿਹੜੇ ਇੱਕ ਬਜ਼ੁਰਗ 99 ਸਾਲ ਦੀ ਉਮਰ 'ਚ ਜਿਨ੍ਹਾਂ ਦੀ ਡੈਥ ਹੋਈ, ਇੰਗਲੈਂਡ ਦੇ ਵਿੱਚ ਰਹਿੰਦੇ ਆ, ਇੱਕ ਰਾਈਟਰ ਬੰਗਾਲੀ ਮੂਲ ਦੇ, ਜਦੋਂ ਉਹਨੇ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਇਹਨਾਂ ਦੇ ਜੀਨ ਦੇ ਵਿੱਚ ਕਰਪਸ਼ਨ ਹੈ।
तो ਜ਼ਾਹਰ ਹੈ ਕਿ ਇਹੀ ਗੱਲ ਹੈ ਕਿ ਭਾਈ ਉੱਥੇ ਸਾਰਾ ਸਿਸਟਮ ਇਵੇਂ ਦਾ ਹੈ। ਹੁਣ ਜਿਵੇਂ ਕਰਪਸ਼ਨ ਦਾ ਪ੍ਰਭਾਵ ਕਿਵੇਂ ਈਵਨ ਬਾਹਰਲੇ ਮੁਲਕਾਂ ਦੇ ਹੈੱਡ ਜਿਹੜੇ ਨੇ ਉਹ ਆਪਣੇ ਮਫਾਦ ਲਈ ਆਪਣੇ ਯਾਰਾਂ ਬਾਸ਼ਿਆਂ ਨਾਲ ਮਿਲ ਕੇ ਕਰਦੇ ਨੇ। ਉਹਦੇ 'ਚ ਈਵਨ ਫਰਾਂਸ ਦਾ ਸਾਬਕਾ ਪ੍ਰੈਜ਼ੀਡੈਂਟ ਸਾਰਕੋਜ਼ੀ ਜਿਹੜਾ ਸ਼ਾਇਦ ਹੁਣ ਜੇਲ੍ਹ ਕੱਟ ਰਿਹਾ ਹੈ, ਜੇਲ੍ਹ ਤਾਂ ਉਹਨੂੰ ਹੋਈ ਸੀ, ਕੱਟ ਹੀ ਰਿਹਾ ਹੈ, ਕਿ ਬਈ ਉਹ ਵੀ ਕਿਵੇਂ ਜਿਹੜਾ ਉਹਦੇ 'ਚ ਮੁਲਵਸ ਹੋਇਆ ਕਰਪਸ਼ਨ 'ਚ। ਇੱਕ ਚੋਰ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ ਜਿਹੜਾ ਫਿਰ ਪਾਵਰ ਦੇ ਨੇੜੇ ਤੇੜੇ ਪਹੁੰਚਿਆ ਹੋਇਆ, ਉਸ ਦੇ ਉੱਤੇ ਕੇਸ ਔਰ ਦੂਜੇ, ਕਿਉਂਕਿ ਇਹਨਾਂ ਸਿਸਟਮਸ ਦੇ ਵਿੱਚ ਅਲਟੀਮੇਟਲੀ ਜੇ ਇੱਕ ਪਾਸਾ ਅੱਖਾਂ ਬੰਦ ਕਰਕੇ ਐਡਮਿਨਿਸਟ੍ਰੇਸ਼ਨ ਆਪਣੀਆਂ ਪਾਵਰਸ ਨੂੰ ਮਿਸਯੂਜ਼ ਵੀ ਕਰਦਾ ਆਪਣੇ ਮਫਾਦ ਲਈ, ਤੇ ਦੂਸਰੇ ਅਦਾਰਿਆਂ 'ਚ ਕੁਛ ਨਾ ਕੁਛ ਜਿਹੜਾ ਹੁੰਦਾ ਉਹ ਮੰਨਣ ਤੋਂ ਇਨਕਾਰੀ ਹੁੰਦੇ ਨੇ, ਦਸਤਖਤ ਕਰਨ ਤੋਂ। ਉਹਨਾਂ 'ਚ ਉਹਨਾਂ ਦੇ ਪ੍ਰੋਸੀਕਿਊਟਰ ਹੋਣ ਔਰ ਮੀਡੀਆ ਜਿਹੜਾ ਇੱਥੇ ਘੱਟੋ ਘੱਟ ਇੰਨਾ ਕੁ ਜ਼ਰੂਰ ਹੈ। ਹੁਣ ਟਰੰਪ ਜਿਹਨੇ ਬਿਲਕੁਲ ਆਪਣੀ ਜਿਹਨੂੰ ਕਹਿੰਦਾ ਵੀ ਚੰਮਦੀਆਂ ਚਲਾਈਆਂ, ਪਰ ਤੁਸੀਂ ਦੇਖੋ ਵੀ ਮੀਡੀਆ ਨੇ ਕੰਪਰੋਮਾਈਜ਼ ਨਹੀਂ ਕੀਤਾ। ਦੂਸਰੇ ਅਦਾਰੇ ਜਿਹੜੇ ਨੇ ਅਦਾਲਤਾਂ, ਜੇ ਉਹਨਾਂ ਨੇ ਕਿਹਾ ਵੀ ਟਰੰਪ ਨੇ ਕਿ ਨਹੀਂ ਫਰਾਡ ਇਲੈਕਸ਼ਨ ਇਹ ਉਹ, ਔਰ ਉਹਨਾਂ ਦੇ ਆਪਣੇ ਨੋਮੀਨੇਟ ਕੀਤੇ ਜੱਜਾਂ ਨੇ ਵੀ ਸੁਪਰੀਮ ਕੋਰਟ ਜਾਂ ਦੂਜੇ 'ਚ ਉਹਨੂੰ ਕੇਸ ਨੂੰ ਲੈਣ ਤੋਂ ਨਾ ਕੀਤੀ। ਸੋ ਇਹ ਬਿਊਟੀ ਹੈ ਇਸ ਸਿਸਟਮ ਦੀ। ਹੁਣ ਰਾਫੇਲ ਡੀਲ 'ਚ ਜਿਹੜੇ ਦੋ ਪਾਰਟ ਨੇ, ਇੱਕ ਤਾਂ ਓਰੀਜੀਨੇਟ ਜ਼ਾਹਰ ਹੈ ਫਰਾਂਸ ਦੇ ਵਿੱਚ, ਫਾਇਦਾ ਤਾਂ ਫਰਾਂਸ ਦੀ ਕੰਪਨੀ ਨੂੰ ਜਾਂ ਉਹਨਾਂ ਦੀ ਟ੍ਰੇਡ ਜਿਹੜੇ ਵਪਾਰੀ ਨੇ ਉਹਨਾਂ ਹਥਿਆਰ ਵੇਚਣੇ ਨੇ, ਇਕਵਿਪਮੈਂਟ ਵੇਚਣੀ ਹੈ। ਹੁਣ ਜਿਸ ਐਂਡ ਦੇ ਉੱਤੇ 60,000 ਕਰੋੜ ਦੀ ਡੀਲ ਦਾ ਚੂਨਾ ਲੱਗ ਰਿਹਾ, ਜਿਹਦੀ 30,000 ਕਰੋੜ ਆਪਣੇ ਯਾਰ ਨੂੰ ਮੋਦੀ ਖਵਾ ਰਿਹਾ ਔਰ ਬਿਨਾਂ ਕੋਈ ਅਕਾਊਂਟੇਬਿਲਿਟੀ ਔਰ ਬਿਨਾਂ ਕਿਸੇ ਦੇ, ਲੇਕਿਨ ਫਰਾਂਸ ਦੇ ਐਂਡ 'ਤੇ ਵੀ ਉਹਨਾਂ ਨੇ ਸਮਝਿਆ ਕਿ ਵੀ ਇਹ ਜਿਹੜਾ ਉਹ ਹੋ ਗਿਆ, ਕਿਉਂਕਿ ਹੁਣ ਇਹ ਸਾਹਮਣੇ ਆਇਆ। ਔਰ ਇਹ ਜਦੋਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕਿਵੇਂ ਫਰਾਂਸ ਦਾ ਜਿਹੜਾ ਮੇਨ ਮੀਡੀਆ ਪੋਰਟਲ ਹੈ ਉਸ ਦੇ ਵਿੱਚ ਇਹ ਸਟੋਰੀ ਬ੍ਰੇਕ ਹੋਈ। ਔਰ ਇਹਦੇ 'ਚ ਹੁਣ ਈਵਨ ਜਿਹੜੇ ਫਰਾਂਸ ਦੇ ਦੋ ਪ੍ਰੈਜ਼ੀਡੈਂਟ ਜਿਹੜਾ ਹੁਣ ਹੈ, ਜਿਸ ਦੇ ਵਿੱਚ ਐਮੈਨੂਅਲ ਮੈਕਰੋਨ ਜਿਹੜਾ, ਔਰ ਉਸ ਤੋਂ ਪਹਿਲਾਂ ਜਿਹੜੀ ਪ੍ਰੀਡੈਸੈਸਰ ਸੀ ਬੀਬੀ ਜਿਹੜੀ ਏਲੈਨ ਹੌਲੈਂਡੇ। ਹੁਣ ਇਹ ਜਿਹੜੀ ਰਾਫੇਲ ਡੀਲ ਦੀ ਕਹਾਣੀ ਸ਼ੁਰੂ ਹੁੰਦੀ ਹੈ ਇਹ ਏਲੈਨ ਹੌਲੈਂਡੇ ਤੋਂ ਹੀ ਹੁੰਦੀ ਹੈ, ਲੇਡੀ ਤੋਂ, ਔਰ ਉਸ ਦਾ ਪਰਸਨਲ ਦੋਸਤ ਪਾਰਟਨਰ ਜੂ ਗੇਟ ਜਿਹੜਾ ਫ੍ਰੈਂਚ ਪਾਰਟ ਜਿਨ੍ਹਾਂ ਨੇ ਬਣਾਉਣੇ, ਫ੍ਰੈਂਚ ਕੰਪਨੀ ਹੈ ਰਾਫੇਲ, ਉਹਨਾਂ ਦੇ ਨਾਲ ਪਰਸਨਲ ਰਿਲੇਸ਼ਨਸ਼ਿਪ ਸੀ। ਹੁਣ ਜਿਹੜੀ ਪਹਿਲੀ ਜਿਹੜਾ ਇਹ ਸਾਰੀ ਮੀਡੀਆ ਸਟੋਰੀ, ਔਰ ਉਹਨੂੰ ਹੁਣ ਜਿਹੜੀ ਇੱਕ ਫਰਾਂਸ ਦੀ ਪ੍ਰੋਮੀਨੈਂਟ NGO ਹੈ ਸ਼ੇਰਪਾ, ਉਹ ਇਸ ਸਟੋਰੀ ਨੂੰ ਅੱਗੇ ਤੋਰ ਰਹੀ ਹੈ। ਅੱਜ ਉਸ ਦਾ ਸੈਕੰਡ ਪਾਰਟ ਜਿਹੜਾ ਫ੍ਰੈਂਚ ਪੇਪਰਸ ਦੇ ਵਿੱਚ ਛਪਿਆ ਕਿ ਕਿਵੇਂ ਇਹਦੀ ਕਹਾਣੀ ਸ਼ੁਰੂ ਤਾਂ ਇਹ ਫ੍ਰੈਂਚ ਪ੍ਰੈਜ਼ੀਡੈਂਟ ਏਲੈਨੇ ਹੌਲੈਂਡੇ ਤੋਂ ਹੁੰਦੀ ਹੈ, ਜਿਹੜੇ ਇਹ ਪ੍ਰੀਡੈਸੈਸਰ ਹੈ ਹੁਣ ਵਾਲੇ ਦੀ, ਕਿ ਉਹਨੇ ਇਹਨੂੰ ਓਕੇ ਕੀਤਾ। ਇਹਦੇ ਬਾਵਜੂਦ ਕਿ ਜਿਹੜਾ ਉਹਦਾ ਡਿਪਟੀ ਪ੍ਰੋਸੀਕਿਊਟਰ ਸੀ, ਉਹਨੇ ਇਨਚਾਰਜ ਆਫ ਦਾ ਕੇਸ ਹੂ ਰਿਫਿਊਜ਼ ਟੂ ਰਾਈਟ ਅਪ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਆਫ ਇਟ ਬੀਇੰਗ ਡਰॉप्ड, ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ ਵੀ ਇਹ ਕੀ ਹੈ। ਲੇਕਿਨ ਸਡਨਲੀ ਕਿਉਂਕਿ ਪਰਸਨਲ ਇੰਟਰਸਟ ਸੀ ਇਹਦਾ, ਹਾਲੈਂਡ ਦੀ ਪ੍ਰੈਜ਼ੀਡੈਂਟ ਦਾ ਜਿਹੜਾ ਉਹਦਾ ਪਰਸਨਲ ਦੋਸਤ ਸੀ, ਉਹਨੇ ਕਿਹਾ ਜੀ ਇਹ ਇਨਵੈਸਟੀਗੇਸ਼ਨ ਡਰॉप ਕਰੋ। ਪਰ ਜਿਹੜਾ ਹੁਣ ਇਹ ਹੈ ਇਮਾਨਦਾਰੀ ਦਾ ਸਿਸਟਮ, ਜਿਹੜਾ ਡਿਪਟੀ ਪ੍ਰੋਸੀਕਿਊਟਰ ਹੈ ਉਹ ਰਿਫਿਊਜ਼ ਕਰਦਾ, ਉਹ ਕਹਿੰਦਾ ਜੀ ਨਹੀਂ ਮੈਂ ਇਹ ਨਹੀਂ ਡਰॉप ਕਰਨਾ। ਫਿਰ ਉਹਨੇ ਜਿਹੜੀ ਹੈ ਹੌਲੈਂਡੇ ਨੇ ਦੋ ਜਿਹੜੇ ਨੇ ਪੈਰਿਸ ਪਬਲਿਕ ਪ੍ਰੋਸੀਕਿਊਸ਼ਨ ਸਰਵਿਸਿਜ਼ ਲਈਆਂ, ਜੀਨ ਬ੍ਰੌਂਕਿਸ ਬੋਨਰਡ ਦੀਆਂ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਨਹੀਂ ਇਹਦੇ 'ਚ ਕੋਈ ਰੋਂਗ ਇਨਵੋਲਵ ਨਹੀਂ ਹੈ, ਔਰ ਇਸ ਸਾਰੇ ਨੂੰ ਕਲੀਅਰ ਕਰ ਦਿੱਤਾ ਗਿਆ। ਪਰ ਹੁਣ ਜਿਹੜੀ ਰਿਪੋਰਟ ਇਹ ਫ੍ਰੈਂਚ ਨਿਊਜ਼ਪੇਪਰ ਲੇ ਮੈਂਡੇ ਨੇ ਪਹਿਲਾਂ 2019 ਦੇ ਵਿੱਚ ਰਿਪੋਰਟ ਕੀਤਾ ਸੀ ਕਿ ਰਿਲਾਇੰਸ ਗਰੁੱਪ ਹੈਡ ਅਨਿਲ ਅੰਬਾਨੀਜ਼ ਫ੍ਰੈਂਚ ਰਜਿਸਟਰਡ ਟੈਲੀਕਾਮ ਕੰਪਨੀ was given tax waiver worth 143.7 million euro dollars by local authorities shortly after the announcement by Prime Minister Modi to buy the jets. ਹੁਣ ਇਹ ਨਹੀਂ ਕਿ ਵੀ ਉੱਥੇ ਬੈਠੇ ਮਿਡਲਮੈਨ ਜਿਹੜੇ ਗੁਪਤੇ ਦੀ ਅਸੀਂ ਗੱਲ ਕੀਤੀ ਕਿ ਜੀ ਉਹਨੂੰ 11 ਮਿਲੀਅਨ ਦਾ ਉਹ ਮਿਲਿਆ ਕਿ ਜੀ ਉਹਨੇ ਜਿਹੜੇ 50 ਨੇ ਉਹ ਜਿਹੜੇ ਰਿਪਲਾਈਕਾ ਮਾਡਲ ਬਣਾਉਣੇ ਸੀ। ਇਹਨਾਂ ਨੂੰ ਵੀ ਅਨਿਲ ਅੰਬਾਨੀ ਨੂੰ ਜਿਹੜਾ ਕੰਸੈਸ਼ਨ ਫਰਾਂਸ ਦੇ ਵਿੱਚ ਦਿੱਤਾ, ਕਿਉਂਕਿ ਫ੍ਰੈਂਚ ਪ੍ਰੈਜ਼ੀਡੈਂਟ ਵੀ ਇਨਵੋਲਵ ਹੈ, ਮੋਦੀ ਤਾਂ ਹੈ ਹੀ ਹੈ, ਉਹ ਆਪਣੇ ਪਾਰਟਨਰ ਨੂੰ ਦਵਾ ਰਿਹਾ, ਉਹ ਆਪਣੇ ਯਾਰ ਨੂੰ ਦਵਾ ਰਿਹਾ ਅਨਿਲ ਅੰਬਾਨੀ ਨੂੰ, ਔਰ 143.7 ਮਿਲੀਅਨ ਯੂਰੋ
ਜਿਹੜੇ ਡਾਲਰ ਨੇ ਉਹ ਫ੍ਰੈਂਚ ਅਥਾਰਟੀਜ਼ ਨੇ ਉਹਨਾਂ ਨੂੰ ਮਾਫ ਕੀਤੇ ਅਨਿਲ ਅੰਬਾਨੀ ਨੂੰ ਇਹ ਦੱਸਣ ਦੇ ਲਈ ਕਿ ਜੀ ਇਹ ਹੁਣ ਜਿਹੜਾ ਹੈ ਜਦੋਂ ਜੋ ਹੀ ਅਨਾਉਂਸਮੈਂਟ ਹੋਈ ਫਿਰ ਜਿਹੜਾ ਇਸ ਸਾਰੇ ਚੋਂ ਦੂਸਰਾ ਪਾਰਟ ਨਿਕਲਦਾ ਹੈ ਕਿ ਕਿਵੇਂ ਇਸ ਸਾਰੀ ਇਨਵੈਸਟੀਗੇਸ਼ਨ ਨੂੰ ਜਿਹੜਾ ਕਰੰਟ ਪ੍ਰੈਜ਼ੀਡੈਂਟ ਹੈ ਐਮੈਨੂਅਲ ਮੈਕਰੋਨ ਉਹਨੇ ਅੱਗੇ ਨਹੀਂ ਤੁਰਨ ਦਿੱਤਾ। ਔਰ ਜਦੋਂ ਇਸ ਗੱਲ ਨੂੰ ਪੁੱਛਿਆ ਗਿਆ ਪ੍ਰੈਜ਼ੀਡੈਂਟ ਐਮੈਨੂਅਲ ਨੇ ਕਿਹਾ ਜੀ ਨਹੀਂ ਇਹ ਜਿਹੜਾ ਹੈ ਇਹ ਤਾਂ ਡਾਕੂਮੈਂਟਸ ਐਂਡ ਫਸਟ ਹੈਂਡ ਅਕਾਊਂਟਸ obtained by media part show that following the potentially explosive alert fired by Sherpa ਜਿਹੜੀ NGO ਕਰ ਰਹੀ ਹੈ PNF chief Alan Hulete made no serious attempt to investigate the suspicions of corruption and favoritism surrounding the Rafale deal। ਔਰ ਇਸ ਸਾਰੇ ਚੋਂ ਜਿਹੜਾ ਫਰਾਂਸ ਗਵਰਨਮੈਂਟ ਨੇ ਇਹ ਕਿਹਾ ਕਿ ਜੀ ਅਸੀਂ ਤਾਂ ਜੋ ਵੀ ਕੀਤਾ ਇਹ ਫ੍ਰੈਂਚ ਇੰਟਰਸਟ ਦੇ ਵਿੱਚ ਕੀਤਾ ਔਰ ਇਹ ਜਿਵੇਂ ਸਾਰਾ ਸੌਦਾ ਅਸੀਂ ਅਕਸਰ ਜ਼ਿਕਰ ਕੀਤਾ ਹੈ ਕਿ 36 ਜੈਟ ਇਹਨਾਂ ਨੇ ਖਰੀਦਣੇ ਨੇ ਔਰ ਇਹ ਐਗਰੀਮੈਂਟ ਉਹਨਾਂ ਨੇ ਸਾਈਨ ਕਰਕੇ ਔਰ ਇਹ ਸਾਰੇ ਚੋਂ ਹਾਲਾਂਕਿ ਇੰਡੀਅਨ ਡੇਲੀ ਹਿੰਦੂ ਨੇ ਵੀ ਇਸ ਦੇ ਉੱਤੇ ਕਾਮੈਂਟ ਕੀਤਾ ਸੀ ਪਰ ਫਿਰ ਇੱਕਦਮ ਉਹਨਾਂ ਦੀਆਂ ਸਟੋਰੀਜ਼ ਬੰਦ ਹੋ ਗਈਆਂ। ਜਿਹੜਾ ਉਸ ਵੇਲੇ ਡਿਫੈਂਸ ਮਿਨਿਸਟਰ ਸੀ ਮਨੋਹਰ ਪਾਰੇਕਰ ਜਿਹੜਾ ਇਸ ਨੂੰ ਵਿਰੋਧ ਕਰ ਰਿਹਾ ਸੀ ਭਾਵੇਂ ਉਹ ਬੀਜੇਪੀ ਦਾ ਸੀ ਪਰ ਇਮਾਨਦਾਰ ਬੰਦਾ ਸੀ ਗੋਆ ਤੋਂ ਗੋਆ ਦਾ ਚੀਫ ਮਿਨਿਸਟਰ ਵੀ ਰਿਹਾ ਉਹਦੀ ਫਿਰ ਮਿਸਟੀਰੀਅਸ ਤਰੀਕੇ ਨਾਲ ਡੈਥ ਹੋਈ ਜੀ ਕੈਂਸਰ ਹੋ ਗਿਆ ਫਲਾਣਾ ਸ਼ਾਇਦ ਉਹਨੇ ਆਪਣੀਆਂ ਫਾਈਲਸ ਹਿੰਦੂ ਅਖਬਾਰ ਵਾਲਿਆਂ ਨੂੰ ਦਿੱਤੀਆਂ ਕਿ ਇਹ ਕੀ ਡੀਲ ਹੈ। ਹੁਣ ਇਸ ਸਾਰੇ ਤੋਂ ਜਦੋਂ ਕਿ ਫ੍ਰੈਂਚ ਪੇਪਰਸ ਨੇ ਇਸ ਸਟੋਰੀ ਨੂੰ ਕੱਢਿਆ ਹਿੰਦੂ ਨੇ ਹੀ ਇਹ ਸਟੋਰੀ ਕੀਤੀ ਹੈ ਫ੍ਰੈਂਚ ਅਥਾਰਟੀਜ਼ ਮੇਡ ਨੋ ਸੀਰੀਅਸ ਅਟੈਂਪਟਸ ਟੂ ਇਨਵੈਸਟੀਗੇਟ ਰਾਫੇਲ ਡੀਲ ਇਹ ਹੈਡਲਾਈਨ ਦੇ ਥੱਲੇ ਉਹਨਾਂ ਦੀ ਸਟੋਰੀ ਹੈ ਔਰ ਉਹਦੇ 'ਚ ਇਹਨਾਂ ਦਾ ਕਹਿਣਾ ਕਿ ਵੀ ਆਉਣ ਵਾਲੇ ਪੀਰੀਅਡ 'ਚ ਜਦੋਂ ਇਹਦੀ ਤੀਸਰੀ ਕਿਸ਼ਤ ਵੀ ਆਏਗੀ ਜਿਹੜਾ ਮੀਡੀਆ ਪਾਰਟ ਦੇ ਵਿੱਚ ਛਪ ਰਿਹਾ ਫਿਰ ਹੋਰ ਵੀ ਹਕੀਕਤ ਸਾਹਮਣੇ ਆਏਗੀ। ਲੇਕਿਨ ਇਸ ਸਾਰੇ 'ਚੋਂ ਜਿਹੜਾ ਫਾਈਨਲ ਸਵਾਲ ਹੈ ਕਿ ਕੀ ਅਲਟੀਮੇਟਲੀ ਇਹ ਜਿਹੜੀ ਸ਼ੈਤਾਨ ਦੀ ਆਂਤ ਵਾਂਗ ਜਿਹੜਾ ਹੁਣ ਕਹਾਣੀ ਤੁਰ ਪਈ ਹੈ ਕਿ ਕਿਸ ਲੈਵਲ ਤੇ ਕਰਪਸ਼ਨ ਬ੍ਰਾਈਬ ਹੋਈ ਕੀ ਮੋਦੀ ਦੇ ਗਲ ਦੇ ਦੁਆਲੇ ਇਹ ਰੱਸਾ ਲਪੇਟਿਆ ਜਾਏਗਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇਹ ਅੱਪਰ ਲੈਵਲ ਤੇ ਹੈ ਕੋਈ ਡਿਫੈਂਸ ਮਿਨਿਸਟਰੀ ਕੋਈ एविएशन डिपार्टमेंट कोई एयरफोर्स कोई किसी लैवल ते नैगोशिएशन च इनवॉल्व नहीं होया जिहड़ा कि मनमोहन सिंह सरकार दे वेले तो उस लैवल ते ही चल रहा सी कि दसो तुसीं इहनूं इक्विप करोगे की दिओगे और उस सारी डील नूं सुट के मोदी और फ्रेंच प्राइम मिनिस्टर जिहड़े ने एमैनुअल मैक्रोन 1-to-1 डील फाइनल कर लैंदे ने और 30,000 करोड़ दा उहनूं सौदा जिहड़ा फायदा मिलदा है। सो ये देखना होएगा कि जे इंटरनेशनल स्टैंडर्ड नाल जाइए तो मेरा ख्याल है कि भी क्योंकि इस सारी इन्वेस्टिगेशन का मुड फ्रांस दे विच है और ये हकीकत अनरेवल होएगी और ये एक्सपोज होने चाहिए ने खास तौर पर मोदी और ये अमित शाह और ये सारा ਜਿਹੜਾ ਕਰਪਟ ਲਾਣਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਔਰ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਇੱਕ ਗਲੋਬਲ ਸਿੱਖ ਮੀਡੀਆ ਅਫੇਅਰਸ ਇੰਕ ਹੈ। ਸੋ ਟੀਵੀ 84 ਨੂੰ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ ਜ਼ੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।